ਮੇਰੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਅਪਡੇਟ ਕੈਲੀਫੋਰਨੀਆ ਦੇ ਵਿੱਚ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਇਸ ਟਾਈਮ ਹਰਜੋਤ ਸਿੰਘ ਖਾਲਸਾ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ FM ਸਟੇਸ਼ਨਸ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਅੱਜ ਜਨਵਰੀ ਦੀ 19 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 ਦੇ ਉੱਤੇ। ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਨਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਹਰਿੰਦਰ ਭੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ, ਸੁਰਜੀਤ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕਨਵਾਡਾ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ, ਮੰਟੀਕਾ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408-722-7698 ਜੀ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲਾਂ ਆਪਾਂ ਵੈਦਰ ਨੂੰ ਲੈ ਕੇ ਜੇ ਗੱਲਬਾਤ ਕਰਦੇ ਜਾਈਏ। ਇਸ ਟਾਈਮ ਜਿਸ ਟਾਈਮ ਆਪਾਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ, ਮੀਂਹ ਆਲਰੇਡੀ ਸ਼ੁਰੂ ਹੋ ਗਿਆ ਬੇ ਏਰੀਏ ਦੇ ਵਿੱਚ। ਨਾਰਦਰਨ ਕੈਲੀਫੋਰਨੀਆ ਦੇ ਵਿੱਚ ਪੂਰਾ ਵੀਕਐਂਡ ਸੈਚਰਡੇ ਸੰਡੇ ਤੇ ਮੰਡੇ ਤੱਕ ਜਿਹੜਾ ਮੀਂਹ ਆ ਉਹ ਪੈਂਦਾ ਰਹਿਣਾ ਹੈਗਾ ਆ। ਤੇ ਸਿਆਰਾਸ ਦੇ ਵਿੱਚ ਜਿਹੜੀ ਸਨੋ ਆ ਉਹ ਵੀ ਕਾਫੀ ਜ਼ਿਆਦਾ ਪਊਗੀ। ਸੈਕਰਾਮੈਂਟੋ ਦੇ ਏਰੀਏ ਦੇ ਵਿੱਚ ਕੁਛ ਜੋ ਏਰੀਆ ਆ ਉੱਥੇ ਫਲੱਡ ਵਾਰਨਿੰਗ ਵੀ ਦਿੱਤੀ ਗਈ ਹੈਗੀ ਆ। 6000 ਫੁੱਟ ਤੋਂ ਉਚਾਈ ਤੇ ਜਾ ਕੇ ਜਿਹੜੀਆਂ ਆ ਚੇਨ ਕੰਟਰੋਲਸ ਰਿਕੁਆਇਰ ਕੀਤੀਆਂ ਗਈਆਂ ਹੈਗੀਆਂ ਆ। ਸੋ 1 ਇੰਚ ਤੱਕ ਮੀਂਹ ਜਿਹੜਾ ਆ ਉਹ ਪੈ ਸਕਦਾ 2-3 ਦਿਨਾਂ ਦੇ ਵਿੱਚ ਇਹ ਜਿਹੜੇ ਚੀਫ ਮੈਟਰੋਲੋਜਿਸਟ ਆ ਉਹ ਦੱਸ ਰਹੇ ਆ। ਤੇ ਸੈਕਰਾਮੈਂਟੋ ਵੈਲੀ ਤੇ ਇਹਦੇ ਲਾਗੇ ਛਾਗੇ ਫਲੱਡ ਵਾਚ ਇਸ਼ੂ ਕੀਤਾ ਗਿਆ ਨੈਸ਼ਨਲ ਵੈਦਰ ਸਰਵਿਸ ਵੱਲੋਂ। 2 ਸਟਾਰਮਸ ਆ ਰਹੇ ਹੈਗੇ ਆ ਸੈਕਰਾਮੈਂਟੋ ਵੈਲੀ ਦੇ ਵਿੱਚ। ਇੱਕ ਪਹਿਲੇ ਦੇ ਨਾਲ 1 ਤੋਂ 2 ਇੰਚ ਤੱਕ ਮੀਂਹ ਪਊਗਾ ਤੇ ਫੁੱਟ ਹਿਲਸ ਦੇ ਵਿੱਚ 3 ਤੋਂ ਲੈ ਕੇ 6 ਇੰਚ ਤੱਕ ਜਿਹੜਾ ਮੀਂਹ ਆ ਉਹ ਪੈ ਸਕਦਾ ਹੈਗਾ। ਵਿੰਡ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈਗੀ ਆ। ਈਵਨ ਉਹਨਾਂ ਨੇ ਸੈਂਡ ਬੈਗ ਦੀਆਂ ਲੋਕੇਸ਼ਨਾਂ ਵੀ ਦੱਸੀਆਂ ਆ ਜਿਨ੍ਹਾਂ ਨੂੰ ਔਰੰਜਵਿਲ ਕਮਿਊਨਿਟੀ ਦੇ ਵਿੱਚ ਜਾਂ ਸੈਕਰਾਮੈਂਟੋ ਏਰੀਏ ਚਾਹੀਦਾ ਕਿੱਥੋਂ ਤੁਸੀਂ ਸੈਂਡ ਬੈਗਸ ਲੈ ਸਕਦੇ ਆ। ਇਹ ਗੂਗਲ ਦੇ ਉੱਤੇ ਉਹਨਾਂ ਨੇ ਲਿਸਟ ਪਾਈ ਹੋਈ ਹੈਗੀ ਜੀ। ਬਿਲਕੁਲ। ਸੋ ਅਹਤਿਆਤ ਜਿਹੜੀ ਆ ਉਹ ਧਿਆਨ ਦੇ ਨਾਲ ਜਿਹੜਾ ਉਹ ਚੱਲਿਆ ਜਾਵੇ। ਨਹੀਂ ਲੋੜ ਤਾਂ ਟਰੈਵਲ ਦਾ ਪਰਹੇਜ਼ ਕਰੋ। ਬਾਕੀ ਜੇ ਜ਼ਰੂਰਤ ਆ ਜਾਂ ਜਾਣਾ ਹੀ ਪੈਣਾ ਆ ਤਾਂ ਫਿਰ ਅਲਰਟ ਰਹਿ ਕੇ ਸਮੇਂ ਸਿਰ ਜਿਹੜਾ ਉਹ ਤੁਰਿਆ ਜਾਵੇ। ਅਗਲੀ ਗੱਲ ਕਰੀਏ, ਰੀਸੈਂਟਲੀ ਇੱਕ ਹੋਰ ਛੋਟੇ ਜਹਾਜ਼ ਦਾ ਐਕਸੀਡੈਂਟ ਹੋਇਆ ਸੀ ਕੈਲੀਫੋਰਨੀਆ ਦੇ ਵਿੱਚ। ਇਸ ਟਾਈਮ ਇੱਕ ਜਿਹੜੇ ਜਹਾਜ਼ ਆ ਡੱਬੇ ਬੰਦ ਜਿਹੜੇ ਉਹ ਮਿਲ ਰਹੇ ਆ ਵੀ ਤੁਸੀਂ ਘਰੇ ਉਸ ਨੂੰ ਅਸੈਂਬਲ ਕਰ ਸਕਦੇ ਆ। ਇਹ ਜਿਹੜਾ ਕੈਲੀਫੋਰਨੀਆ ਦੇ ਕੋਸਟ ਦੇ ਉੱਤੇ ਐਕਸੀਡੈਂਟ ਹੋਇਆ, ਇਹ ਦੁਰਘਟਨਾ ਹੋਈ ਸੀ। ਇਸ ਮਾਮਲੇ ਦੇ ਵਿੱਚ ਇੱਕ ਯੰਗ ਪਾਇਲਟ ਸੀਗਾ, ਐਂਥੂਜ਼ੀਆਸਟ ਸੀਗਾ। ਉਹਨੂੰ ਇੱਛਾ ਸੀਗੀ ਇੱਦਾਂ ਦੀ ਚੀਜ਼ ਬਣਾਉਣ ਦੀ ਤੇ ਇਹਨੇ ਬਿਲਟ ਜਿਹੜਾ ਉਹ ਇੱਦਾਂ ਹੀ ਡੱਬੇ ਬੰਦ ਜਿਹੜੇ ਆ ਜਿਹੜੇ ਸਮਾਨ ਦੇ ਨਾਲ ਬਣਾਇਆ ਸੀਗਾ। ਸੋ ਇਸ ਨੂੰ ਕਹਿੰਦੇ ਵੀ ਹੁਣ ਰੀਕਾਲ ਇਹ ਸਾਰੀਆਂ ਚੀਜ਼ਾਂ ਨੂੰ ਕੀਤਾ ਜਾ ਸਕਦਾ ਹੈ। ਫੈਡਰਲ ਇਨਵੈਸਟੀਗੇਟਰਸ ਨੇ ਇਹ ਦੱਸਦੇ ਨੇ ਵੀ ਹੁਣ ਤੱਕ ਉਸ ਜਹਾਜ਼ ਦੇ ਵਿੱਚ ਜਿਹੜੇ ਉਹ 4 ਜਣੇ ਸਵਾਰ ਸੀਗੇ। ਗੋਜ਼ੀ ਮਾਰਕ 4 ਜਿਹੜਾ ਉਹ ਜਹਾਜ਼ ਆ ਸੈਨ ਫਰਾਂਸਿਸਕੋ ਦੇ ਲਾਗੇ ਇਹ ਦੁਰਘਟਨਾਗ੍ਰਸਤ ਹੋਇਆ ਸੀ, ਜਿਸ ਤੋਂ ਬਾਅਦ ਦੇ ਵਿੱਚ ਕੋਈ ਵੀ ਲਾਸ਼ ਜਿਹੜੀ ਉਹ ਬਰਾਮਦ ਨਹੀਂ ਸੀ ਹੋਈ ਉਸ ਦਿਨ। ਅਗਲੇ ਦਿਨ ਜਾ ਕੇ ਇੱਕ ਹਾਫ ਮੂਨ ਬੇ ਤੋਂ, ਕਿੱਥੇ ਸੈਨ ਫਰਾਂਸਿਸਕੋ ਕਿੱਥੇ ਹਾਫ ਮੂਨ ਬੇ, ਕਿੰਨੀ ਦੂਰ ਜਾ ਕੇ ਲਾਸ਼ ਜਿਹੜੀ ਰੁੜਦੀ ਆ ਉੱਥੇ ਇੱਕ ਫਿਸ਼ਰ ਨੂੰ ਜਿਹੜੀ ਉਹ ਮਿਲੀ ਸੀਗੀ। ਸੋ ਪਾਇਲਟ ਦਾ ਨਾਮ ਤੇ ਜਿਹੜੇ 2 ਹੋਰ ਪੈਸੰਜਰਸ ਆ ਉਹਨਾਂ ਦਾ ਨਾਮ ਅਜੇ ਤੱਕ ਜਨਤਕ ਨਹੀਂ ਕੀਤਾ ਗਿਆ ਹੈਗਾ। ਕੀ ਖਰਾਬੀ ਆਈ ਇਸ ਦੀ ਅਜੇ ਜਾਂਚ ਚੱਲ ਰਹੀ ਹੈਗੀ ਆ। ਪਰ ਇਹ ਦੇਖਿਆ ਗਿਆ ਵੀ ਇੱਦਾਂ ਦੇ ਜਿਹੜੇ ਜਹਾਜ਼ ਜਾਂ ਬਿਲਡਿੰਗ ਏਅਰਕ੍ਰਾਫਟਸ ਆ ਇਹ ਪਹਿਲਾਂ ਵੀ ਇਹ ਹਾਦਸਿਆਂ ਦਾ ਸ਼ਿਕਾਰ ਹੋ ਚੁੱਕੇ ਹੈਗੇ ਆ। ਸੋ ਇਹ ਇੱਦਾਂ ਹੀ ਇੱਕ ਆਸਟ੍ਰੇਲੀਆ ਦੇ ਵਿੱਚ ਵੀ ਦੁਰਘਟਨਾ ਜਿਹੜੀ ਉਹ ਪਹਿਲਾਂ ਵਾਪਰੀ ਸੀ। ਤਕਰੀਬਨ $1 ਲੱਖ ਦਾ ਇਹ ਸਮਾਨ ਦੇ ਨਾਲ ਜਹਾਜ਼ ਜਿਹੜਾ ਹੈ ਉਹ ਬਣਾਇਆ ਜਾ ਰਿਹਾ ਸੀਗਾ, ਪਰ ਇਹ ਇਸ ਟਾਈਮ ਮਾੜੇ ਜਿਹੜੇ ਉਹ ਬਣ ਰਹੇ ਸੀਗੇ। ਸੋ ਹੁਣ FAA ਚੇਤਾਵਨੀ ਜਿਹੜੀ ਉਹ ਦੇ ਰਹੀ ਆ ਜਿਹੜੇ ਵੀ ਇਹਦੇ ਐਂਥੂਜ਼ੀਆਸਟ ਆ ਵੀ ਭਾਈ ਜਿਹੜਾ ਦੇਖ ਕੇ ਇਹਨਾਂ ਚੀਜ਼ਾਂ ਦੇ ਵਿੱਚ ਵਕਤ ਤੇ ਜਿਹੜੀ ਆ ਮਨੀ ਲਾਓ, ਕਿਉਂਕਿ ਇਹ ਮੌਤ ਦਾ ਘਰ ਵੀ ਇਵੈਂਚੁਅਲੀ ਸਾਬਤ ਹੋ ਸਕਦੇ ਆ।
ਐਲਿਕ ਬਾਲਡਵਿਨ ਇੱਕ ਐਕਟਰ ਜੋ ਹੈਗਾ, ਬਹੁਤ ਹੀ ਮਸ਼ਹੂਰ ਐਕਟਰ ਅਮਰੀਕਾ ਦਾ, ਉਸ ਨੂੰ ਹੁਣ ਇਨਵੋਲੰਟਰੀ ਮੈਨਸਲੌਟਰ ਦੇ ਲਈ ਗ੍ਰੈਂਡ ਜੂਰੀ ਨੇ ਨਿਊ ਮੈਕਸੀਕੋ ਦੇ ਵਿੱਚ ਚਾਰਜ ਕਰ ਦਿੱਤਾ ਹੈਗਾ। ਉਹ ਕੁਛ ਸਮਾਂ ਪਹਿਲਾਂ ਇੱਕ ਫਿਲਮ ਬਣਾ ਰਹੇ ਸੀ, ਰਸਟ ਨਾਮ ਦੀ ਫਿਲਮ ਸੀ, ਜਿਹਦੇ ਵਿੱਚ ਉਹਨਾਂ ਨੇ ਪਿਸਤੌਲ ਦੇ ਨਾਲ ਗੋਲੀ ਚਲਾਈ ਤੇ ਜੋ ਸਿਨੇਮਾਟੋਗ੍ਰਾਫਰ ਸੀ ਉਹਦੀ ਮੌਕੇ ਤੇ ਮੌਤ ਹੋ ਗਈ। ਐਲਿਕ ਬੈਲਡਵਿਨ ਇਹ ਕਹਿੰਦਾ ਵੀ ਉਹ ਜਿਹੜਾ ਪਿਸਟਲ ਸੀ ਉਹਦੇ ਵਿੱਚ ਜਿਹੜੀ ਗੋਲੀ ਉਹ ਨਹੀਂ ਚਾਹੀਦੀ ਸੀ, ਮੈਨੂੰ ਨਹੀਂ ਪਤਾ ਵੀ ਕਿਨ ਪਾਤੀ, ਤੇ ਮੈਂ ਜਿਹੜਾ ਆ ਉਹਦੇ ਲਈ ਰਿਸਪੌਂਸੀਬਲ ਨਹੀਂ ਹੈਗਾ, ਪਰ ਚੈੱਕ ਕਰਨਾ ਚਾਹੀਦਾ, ਇਨਵੈਸਟੀਗੇਟ ਕਰਨਾ ਚਾਹੀਦਾ ਕਿਸ ਨੇ ਪਾਈ ਹੈਗੀ ਆ। ਸੋ ਪਹਿਲਾਂ ਇਹਨਾਂ ਦਾ ਜਿਹੜਾ ਕੇਸ ਚੱਲਿਆ ਸੀ ਉਹ ਇੱਕ ਤਰ੍ਹਾਂ ਦੇ ਨਾਲ ਵਿਡਰਾਅ ਕਰ ਲਿਆ ਸੀ ਪ੍ਰੋਸੀਕਿਊਟਰਸ ਨੇ, ਡਿਸਮਿਸ ਹੋ ਗਿਆ ਸੀ ਚਾਰਜਸ, ਪਰ ਦੁਬਾਰਾ ਕੀ ਫਿਰ ਇੱਕ ਨਵੀਂ ਜਿਹੜੀ ਪ੍ਰੋਸੀਕਿਊਸ਼ਨ ਦੀ ਟੀਮ ਆ, ਜਿਹਦੇ ਵਿੱਚ ਕਾਰੀ ਮੋਰਿਸੇ ਤੇ ਜੇਸਨ ਲੂਇਸ, ਉਹਨਾਂ ਨੇ ਗ੍ਰੈਂਡ ਜੂਰੀ ਦੇ ਕੋਲ ਕੇਸ ਨਿਊ ਮੈਕਸੀਕੋ 'ਚ ਪੇਸ਼ ਕੀਤਾ, ਤੇ ਗ੍ਰੈਂਡ ਜੂਰੀ ਨੇ ਇੱਕ ਵਾਰੀ ਫਿਰ ਜੋ ਆ ਮਿਸਟਰ ਬਾਲਡਵਿਨ 65 ਸਾਲਾਂ ਦੇ ਆ, ਉਹਨਾਂ ਨੂੰ ਇੰਡਾਈਟ ਕਰ ਦਿੱਤਾ ਹੈਗਾ ਉਸ ਸਿਨੇਮਾਟੋਗ੍ਰਾਫਰ ਦੀ ਮੌਤ ਦੇ ਸੰਬੰਧ ਦੇ ਵਿੱਚ। ਤੇ ਇਹ ਦੇਖਦੇ ਆ ਹੁਣ ਅੰਦਰ ਜਾਂਦੇ ਆ ਜਾਂ ਕੀ ਸਜ਼ਾ ਹੁੰਦੀ ਆ। ਪਰ ਪਿਛਲੇ ਸਾਲ ਜਿਹੜੇ ਕ੍ਰਿਮੀਨਲ ਕੇਸ ਦੇ ਵਿੱਚ ਉਹਨਾਂ ਦੇ ਜਿਹੜੇ ਚਾਰਜਸ ਆ ਉਹ ਡ੍ਰੌਪ ਕਰ ਦਿੱਤੇ ਗਏ ਸੀ। ਜੀ ਬਿਲਕੁਲ, ਉਹਦੇ ਭਰਾ ਨੇ ਟਵਿੱਟਰ ਦੇ ਉੱਤੇ ਜਿਹੜਾ ਉਹ ਪਾਇਆ, ਕਹਿੰਦੇ ਵੀ ਉਹ ਐਜ਼ ਏ ਐਕਟਰ ਸੀਗਾ, ਉਹਨੂੰ ਇੱਕ ਪ੍ਰੋਪ ਗਨ ਫੜਾਈ ਗਈ ਸੀ, ਸੀਨ ਦੇ ਹਿਸਾਬ ਦੇ ਨਾਲ ਉਹਨੇ ਜਿੱਦਾਂ ਗੋਲੀ ਚਲਾਉਣੀ ਸੀ ਉਹ ਚਲਾਈ, ਉਹਦੇ ਵਿੱਚ ਕੀ ਸੀ, ਅਸਲੀ ਸੀ, ਨਕਲੀ ਸੀ, ਗਲਤੀ ਹੋਈ ਕਿਹਦੇ ਕੋਲ ਹੋਈ, ਉਹਦੇ ਵਿੱਚ ਉਹ ਜ਼ਿੰਮੇਵਾਰ ਨਹੀਂ ਹੈਗਾ। ਤੇ ਕਹਿੰਦੇ ਵੀ ਇਹ ਜਿਹੜੇ ਪ੍ਰੋਸੀਕਿਊਟਰ ਆ ਇਸ ਟਾਈਮ ਇਸ ਨੂੰ ਇੰਡਾਈਟ ਕਰਕੇ ਪੋਲੀਟੀਕਲ ਮਾਈਲੇਜ ਇਕੱਠੀ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕਰ ਰਹੇ ਹੈਗੇ। ਉਹਦੇ ਭਰਾ ਨੇ ਜਿਹੜੀ ਉਹ ਟਿੱਪਣੀ ਇਸ ਪੂਰੇ ਮਾਮਲੇ ਦੇ ਉੱਤੇ ਦਿੱਤੀ ਹੈਗੀ ਆ। ਪਰ ਇਹ ਮੂਵੀ ਚਲੋ ਇਹ ਤਾਂ ਹੁਣ ਮੈਨੂੰ ਨਹੀਂ ਲੱਗਦਾ ਸ਼ਾਇਦ ਪੂਰੀ ਕਦੀ ਹੋਣੀ ਆ, 2-2.5 ਸਾਲ ਹੋ ਗਏ ਇਸ ਪੂਰੇ ਮਾਮਲੇ ਨੂੰ, ਪਰ ਅੱਗੇ ਦੇਖੋ ਕੀ ਹੁੰਦਾ ਹੈ। ਪਰ ਐਲਿਕ ਬਾਲਡਵਿਨ ਨੂੰ ਇਨਵੋਲੰਟਰੀ ਮੈਨਸਲੌਟਰ 'ਚ ਜ਼ਰੂਰ ਚਾਰਜ ਕਰ ਦਿੱਤਾ ਗਿਆ। ਅਗਲੀ ਗੱਲ ਕਰੀਏ, ਸਮੈਸ਼ ਐਂਡ ਗ੍ਰੈਬਸ, ਆਰਮਡ ਰੋਬਰੀਜ਼ ਕੈਲੀਫੋਰਨੀਆ ਦੇ ਸਟੋਰਾਂ ਦੇ ਉੱਤੇ ਜਾਂ ਹੋਰ ਵੀ ਥਾਵਾਂ ਦੇ ਉੱਤੇ ਸਟੋਰਾਂ ਦੇ ਉੱਤੇ ਚੱਲਦੀਆਂ ਹੀ ਰਹਿੰਦੀਆਂ ਆ। ਅੱਜ ਅਜਿਹੇ ਚੇਤੇ ਇਹ ਖਬਰ ਚਰਚਾ ਇਸ ਦੇ ਵਿੱਚ ਆ ਗਈ ਜਦ ਇੱਕ ਪੁਲਿਸ ਵਾਲਾ ਸਾਰਜੈਂਟ ਏਬਲ ਹਰਨਾਂਡੇਜ਼ ਉਹ 7-11 ਦੇ ਉੱਤੇ ਹੀ ਉੱਦਾਂ ਹੀ ਗਿਆ ਸੀਗਾ, ਉਸ ਦੌਰਾਨ ਆਇਆ ਜਦ ਉਹ ਰੋਬਰੀ ਹੋ ਰਹੀ ਸੀ। ਕਹਿੰਦੇ ਰੋਬਰੀ ਹੁੰਦਿਆਂ ਦੇਖ ਕੇ ਬਾਅਦ ਦੇ ਵਿੱਚ ਉਹ ਮਗਰ ਚੋਰ ਦੇ ਮਗਰ ਵੀ ਜਿਹੜਾ ਉਹ ਰੋਬਰ ਦੇ ਮਗਰ ਵੀ ਉਹ ਦੌੜਿਆ ਸੀਗਾ। ਸੋ ਕਹਿੰਦੇ ਵੀ ਉਹ ਕੈਜੂਅਲੀ ਵਾਕ ਇਨ ਕਰ ਰਿਹਾ ਸੀਗਾ, ਪਰ 7-11 ਉਸ ਦੇ ਸਾਹਮਣੇ ਜਿਹੜਾ ਉਹ ਰੋਬ ਹੋ ਰਿਹਾ ਸੀ, ਜਿੰਨੀ ਦੇਰ ਤੱਕ ਉਸ ਨੂੰ ਕ੍ਰਾਸ ਕਰਕੇ ਜਾਂਦਾ ਉਹਨੂੰ ਪਹਿਲਾਂ ਪਤਾ ਹੀ ਨਹੀਂ ਲੱਗਾ। ਜਿਹੜੀ ਸੀਸੀਟੀਵੀ ਫੁਟੇਜ ਬਾਅਦ ਦੇ ਵਿੱਚ ਉਹ ਇਸੇ ਤਰੀਕੇ ਦੇ ਨਾਲ ਸ਼ੋ ਕਰਦੀ ਹੈਗੀ ਆ। ਇਹ ਵੈਸਟ ਕੋਵੇਨਾ ਪੁਲਿਸ ਡਿਪਾਰਟਮੈਂਟ ਦਾ ਸੀਗਾ, ਜਿਸ ਨੂੰ ਬਾਅਦ ਦੇ ਵਿੱਚ ਉਹਨਾਂ ਨੇ ਜਿਹੜਾ ਉਹ ਦੱਸਿਆ ਵੀ ਆਇਡੈਂਟੀਫਾਈ ਕੀਤਾ ਗਿਆ ਜਿਹੜਾ ਸਸਪੈਕਟ ਨੂੰ, ਰੋਮਾਨ ਗੋਂਜ਼ਾਲੇਸ 48 ਸਾਲਾਂ ਦਾ, ਉਸਨੇ ਉਸ ਇਲਾਕੇ ਦੇ ਵਿੱਚ ਇਹ 7-11 ਦੇ ਉੱਤੇ ਜਿਹੜੀ ਉਹ ਰੋਬਰੀ ਉਸ ਟਾਈਮ ਕਰ ਰਿਹਾ ਸੀਗਾ ਬੰਦੂਕ ਦੀ ਨੋਕ ਦੇ ਉੱਤੇ। ਅਗਲੀ ਖਬਰ ਵੱਲ ਚੱਲੀਏ। ਸਦਰਨ ਕੈਲੀਫੋਰਨੀਆ ਦੇ ਵਿੱਚ ਜੋ ਫਾਸਟ ਫੂਡ ਰੈਸਟੋਰੈਂਟਸ ਆ ਉਹ ਕਹਿੰਦੇ ਵੀ ਸਾਡੇ ਜਿਹੜੇ ਰੇਟ ਆ ਉਹ ਅਪ੍ਰੈਲ ਮਹੀਨੇ ਦੇ ਵਿੱਚ ਵਧਣ ਜਾ ਰਹੇ ਆ, ਕਿਉਂਕਿ ਜਿਹੜੇ ਮਿਨੀਮਮ ਵੇਜ ਆ ਉਹ $20 ਅਪ੍ਰੈਲ ਮਹੀਨੇ ਦੇ ਵਿੱਚ ਹੋ ਜਾਊਗੇ ਨਵੇਂ ਕੈਲੀਫੋਰਨੀਆ ਲਾ ਦੇ ਮੁਤਾਬਕ। ਸੋ ਐਗਜ਼ੀਕਿਊਟਿਵ ਜੋ ਮੈਕਡੋਨਲਡ ਤੇ ਚਿਪੋਟਲੇ ਮੈਕਸੀਕਨ ਗ੍ਰਿਲ ਦੇ ਆ, ਉਹਨਾਂ ਨੇ ਵੀ ਆਲਰੇਡੀ ਇੰਡੀਕੇਟ ਕਰ ਦਿੱਤਾ ਹੈ ਵੀ ਸਾਡੀਆਂ ਜਿਹੜੀਆਂ ਪ੍ਰਾਈਸਿਸ ਆ ਮੀਨੂ ਦੀਆਂ ਉਹ ਉੱਪਰ ਜਾ ਰਹੀਆਂ ਹੈਗੀਆਂ। ਟਾਕੋ ਬੈਲ ਵਗੈਰਾ ਤੇ ਤੁਸੀਂ ਦੇਖ ਸਕਦੇ ਹੋ ਕਿੱਦਾਂ ਜਿਹੜੀਆਂ ਪ੍ਰਾਈਸਿਸ ਆ ਕਾਫੀ ਉੱਪਰ ਗਈਆਂ ਹੈਗੀਆਂ, ਮਿਡ ਟੂ ਹਾਈ ਸਿੰਗਲ ਡਿਜਿਟ ਤੱਕ ਅਪ ਗਏ ਆ। ਪੀਜ਼ਾ ਹਟ ਫਰੈਂਚਾਈਜ਼ੀ ਨੇ ਪਿਛਲੇ ਮਹੀਨਿਆਂ ਦੇ ਵਿੱਚ ਅਨਾਉਂਸ ਕੀਤਾ ਸੀ ਵੀ ਉਹ ਸਾਰੇ ਡਰਾਈਵਰਸ ਨੂੰ ਲੇ ਆਫ ਕਰਨ ਜਾ ਰਹੇ ਆ, ਕਿਉਂਕਿ ਉਹ ਕਹਿੰਦੇ ਵੀ ਇਹ ਜਿਹੜੇ ਪੈਸੇ ਆ ਜ਼ਿਆਦੇ ਆ, ਸੋ ਥਰਡ ਪਾਰਟੀ ਜਿਹੜਾ ਆ ਊਬਰ ਈਟਸ ਵਗੈਰਾ ਉਸ ਨੂੰ ਯੂਜ਼ ਕਰਨਗੇ। ਸੀਰੀਜ਼ ਦੇ ਵਿੱਚ ਇੱਕ ਪੁਲਿਸ ਚੇਸ ਇਵੈਂਚੁਅਲੀ ਜਿਹੜੀ ਆ ਉਹ ਹਾਦਸੇ ਦੇ ਵਿੱਚ ਖਤਮ ਹੋਈ, ਜਿਸ ਕਰਕੇ 2 ਜਾਣਿਆਂ ਦੀ ਮੌਤ ਹੋਈ ਤੇ 3 ਜਾਣੇ ਜਿਹੜੇ ਉਹ ਜ਼ਖਮੀ ਹੋਏ ਆ। ਇਹ ਥਰਸਡੇ ਨਾਈਟ ਨੂੰ ਇਹ ਸਾਰਾ ਕੁਝ ਵਾਪਰਿਆ। ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਇਸ ਬਾਰੇ ਜਾਣਕਾਰੀ ਦਿੱਤੀ ਆ। 2 ਜਾਣਿਆਂ ਦੀ ਮੌਕੇ ਤੇ ਮੌਤ ਹੋਈ ਆ ਤੇ 3 ਜਾਣਿਆਂ ਨੂੰ ਹਸਪਤਾਲ 'ਚ ਦਾਖਲ ਕਰਾਇਆ ਗਿਆ ਆ। CHP ਨੇ ਦੱਸਿਆ ਵੀ 20 ਸਾਲਾ ਬੰਦਾ ਜੋ ਸੀਰੀਜ਼ ਪੁਲਿਸ ਡਿਪਾਰਟਮੈਂਟ ਤੋਂ ਦੌੜ ਰਿਹਾ ਸੀ, ਆਪਣੀ 2016 ਫੋਰਡ ਸਿਡਾਨ ਗੱਡੀ ਦੇ ਵਿੱਚ ਸੀਗਾ, ਜਿਹੜੀ ਗੀਅਰ ਰੋਡ ਕੀਜ਼ ਰੋਡ ਦੇ ਨਜ਼ਦੀਕ ਆ ਉੱਥੇ। ਇਸ ਦੇ ਨਾਲ 17 ਸਾਲਾ ਜੋਸ਼ੂਆ ਗੁਇਲਨ ਜਿਹੜਾ ਆ ਉਹ 2016 ਦੀ ਹੀ ਫੋਰਡ ਕੂਪ
ਗੱਡੀ ਜਿਹੜੀ ਉਹ ਚਲਾ ਰਿਹਾ ਸੀਗਾ। ਇੰਟਰਸੈਕਸ਼ਨ ਦੇ ਵਿੱਚ ਹੋਈ, ਰਾਈਟ ਸਾਈਡ ਦੇ ਨਾਲ ਉਹਨੇ ਦੂਜੀ ਗੱਡੀ ਦੇ ਵਿੱਚ ਟੱਕਰ ਮਾਰੀ। ਫਿਰ ਉਸ ਤੋਂ ਬਾਅਦ ਦੇ ਵਿੱਚ ਦੇਖਿਆ ਗਿਆ ਵੀ ਸਡਾਨ ਵਾਲਾ ਜਿਹੜਾ ਡਰਾਈਵਰ ਆ ਉਹ ਸੀਟ ਬੈਲਟ ਨਹੀਂ ਸੀ ਲਾਇਆ, ਉਹ ਵਿੱਚੋਂ ਡਿੱਗ ਗਿਆ ਸੀਗਾ। ਸੋ ਐਮਰਜੈਂਸੀ ਰਿਸਪੌਂਡਰਸ ਜਿਹੜੇ ਉੱਥੇ ਪਹੁੰਚੇ ਆ। ਸੋ ਇਹ ਕਹਿੰਦੇ ਵੀ ਸੱਟਾਂ ਦੇ ਕਰਕੇ 2 ਜਾਣੇ ਜਿਹੜੇ ਆ ਉਹਨਾਂ ਦੇ ਜਿਹੜੀ ਮੌਕੇ ਦੇ ਉੱਤੇ ਮੌਤ ਹੋ ਗਈ ਆ। ਜਿਹੜੇ 2 ਪੈਸੇਂਜਰ ਸੀਗੇ ਬੈਕ ਸਾਈਡ ਦੇ ਉੱਤੇ 24 ਸਾਲਾ ਅਲੈਗਜ਼ੈਂਡਰ ਰਿੰਕਲਨ ਤੇ 18 ਸਾਲਾ ਹਸੂਸ ਵੇਗਾ, ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਆ। ਸੋ ਕਹਿੰਦੇ ਵੀ ਲਾ ਐਨਫੋਰਸਮੈਂਟ ਨੇ ਜੇ ਕਲੀਅਰ ਨਹੀਂ ਕੀਤਾ ਵੀ ਅਲਕੋਹਲ ਜਾਂ ਡਰੱਗ ਯੂਜ਼ ਇਸ ਦੇ ਵਿੱਚ ਸੀਗਾ। ਕਹਿੰਦੇ ਵੀ ਮੇ ਬੀ ਇਹ ਫੈਕਟਰ ਹੋ ਸਕਦਾ ਆ, ਪਰ ਪੁਲਿਸ ਚੇਜ਼ ਇਵੈਂਚੁਅਲੀ ਏਡੇ ਭੈੜੇ ਹਾਦਸੇ 'ਚ ਜਾ ਐਂਡ ਹੋਈ। ਜੀ, SpaceX ਅੱਜ ਫੈਲਕਨ 9 ਰਾਕਟ ਜੋ ਹੈਗਾ ਬੈਂਡਰਬਰਗ ਸਪੇਸ ਫੋਰਸ ਬੇਸ ਕੈਲੀਫੋਰਨੀਆ ਦੇ ਵਿੱਚ ਉੱਥੋਂ ਛੱਡਣ ਜਾ ਰਿਹਾ ਹੈਗਾ। 6:15 ਤੇ ਇਹ ਜੋ ਰਾਕਟ ਆ ਲਿਫਟ ਹੋਊਗਾ ਅੱਜ ਸ਼ਾਮ ਨੂੰ, ਤੇ ਕਹਿੰਦੇ ਪਈ ਅਵੇਲੇਬਲ ਹੋਊਗਾ ਅੰਟਲ 9:58 ਤੱਕ। ਇਸ ਮਿਸ਼ਨ ਦੇ ਵਿੱਚ 22 ਦੇ ਕਰੀਬ ਸਟਾਰਲਿੰਕ ਸੈਟੇਲਾਈਟਸ ਆਰਬਿਟ ਦੇ ਵਿੱਚ ਜਾਣਗੇ ਸੈਂਟਾ ਬਾਰਬਰਾ ਕਾਉਂਟੀ ਕੋਸਟ ਵੱਲੋਂ। ਤੇ ਜੋ ਇਹ ਸਟਾਰਲਿੰਕ SpaceX ਹੈਗਾ ਆ, ਸਾਰਿਆਂ ਨੂੰ ਪਤਾ ਹੈ ਵੀ ਇਹ ਐਲੋਨ ਮਸਕ ਦੀ ਕੰਪਨੀ ਆ। ਪਹਿਲਾਂ ਵੀ ਇਹ ਕਾਫੀ ਜੋ ਆਪਣੇ ਭੇਜ ਚੁੱਕਾ ਹੈਗਾ ਆ, ਤੇ ਉਸਨੇ ਇਹ ਵੀ ਕਿਹਾ ਆ ਵੀ ਮੈਂ 42,000 ਦੇ ਕਰੀਬ ਸੈਟੇਲਾਈਟ ਟੋਟਲ ਭੇਜਣ ਜਾ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ। ਫਾਲਕਨ 9 ਰਾਕਟ ਦੁਨੀਆ ਦਾ ਫਸਟ ਆਰਬਿਟਲ ਕਲਾਸ ਰੀਯੂਜ਼ੇਬਲ ਰਾਕਟ ਹੈਗਾ ਆ SpaceX ਦੇ ਮੁਤਾਬਕ। ਤੇ ਜਿਹੜਾ ਰੀਯੂਜ਼ੇਬਲ ਵੈਸਲ ਆ, ਇਹਨੂੰ ਡਿਜ਼ਾਈਨ ਇਸ ਹਿਸਾਬ ਨਾਲ ਕੀਤਾ ਜਾਂਦਾ ਵੀ ਤਾਂ ਕਿ ਇਹ ਲੋਕਾਂ ਨੂੰ ਵੀ ਜਿਹੜਾ ਆ ਸੇਫਲੀ ਟਰਾਂਸਪੋਰਟ ਕਰ ਸਕੇ, ਤੇ ਜੋ ਇਦਾਂ ਦੇ ਜਿਹੜੇ ਸੈਟੇਲਾਈਟਸ ਆ ਇਹਨਾਂ ਨੂੰ ਉੱਪਰ ਲਿਜਾ ਸਕੇ। 342 ਮੀਲ ਦੀ ਉਚਾਈ ਦੇ ਉੱਤੇ ਜਾ ਕੇ ਜਿਹੜੇ ਸੈਟੇਲਾਈਟਸ ਆ ਸਟਾਰਲਿੰਕ ਦੇ ਰਾਈਟ ਨਾਓ 5,000 ਦੇ ਕਰੀਬ ਵਰਕਆਊਟ ਕਰ ਰਹੇ ਆ। ਉਹਨਾਂ ਨੇ ਟੋਟਲ 42,000 ਇਹਦੀ ਜਿਹੜੀ ਗਿਣਤੀ ਆ ਕਰਨੀ ਹੈ। ਕੈਲੀਫੋਰਨੀਆ ਦੀ ਡੈਮੋਕ੍ਰੇਟ ਸਟੇਟ ਸੈਨੇਟ ਦੇ ਪ੍ਰੋ ਟੈਂਪੋਰ ਟੋਨੀ ਐਟਕਿੰਸ, ਉਹਨਾਂ ਨੇ ਗਵਰਨਰ ਦੇ ਲਈ 2026 ਦੇ ਵਿੱਚ ਆਪਣੀ ਜਿਹੜੀ ਆ ਉਹ ਨਾਮਜ਼ਦਗੀ ਦੱਸ ਦਿੱਤੀ ਆ। ਕਹਿੰਦੇ ਵੀ ਉਹਨਾਂ ਨੇ ਅੱਜ ਆਪਣਾ ਕੈਂਪੇਨ ਆ ਉਸ ਨੂੰ ਅਨਾਉਂਸ ਕਰ ਦਿੱਤਾ। ਪਹਿਲੀ ਰੈਲੀ ਸੈਨ ਡਿਏਗੋ ਦੇ ਵਿੱਚ ਉਹਨਾਂ ਨੇ ਅੱਜ ਕੀਤੀ ਆ। ਇਹ ਅਨਾਉਂਸਮੈਂਟ ਉਦੋਂ ਆਈ ਜਦੋਂ ਉਹਨਾਂ ਨੇ ਗਵਰਨਰ ਨਿਊਸਮ ਨੂੰ ਰਿਪਲੇਸ ਕਰਨ ਦੇ ਲਈ ਦੌੜ ਦੇ ਵਿੱਚ, ਜਿਨ੍ਹਾਂ ਦੀਆਂ 2 ਟਰਮ ਪੂਰੀਆਂ ਹੋ ਜਾਣੀਆਂ, ਟਰਮ ਆਊਟ ਉਹਨਾਂ ਨੇ ਹੋ ਜਾਣਾ 2026 ਦੇ ਵਿੱਚ, ਉਸ ਦੇ ਲਈ ਪੇਪਰ ਵਰਕ ਫਾਈਲ ਕੀਤਾ ਆ। 2026 ਦੇ ਵਿੱਚ ਉਹ ਕਹਿ ਰਹੇ ਆ ਵੀ ਇੱਕ ਓਪਰਚੁਨਿਟੀ ਹੋਊਗੀ ਤੁਹਾਨੂੰ। ਉਹਨਾਂ ਨੇ ਕਿਹਾ ਆ ਵੀ ਜਿਹੜੇ ਗਵਰਨਰ ਅਜਿਹੇ ਇਲੈਕਟ ਕਰਨ ਦੇ ਲਈ ਜਿਹੜੇ ਇੱਥੇ ਰਹੇ ਆ, ਜਿਹੜੇ ਕੈਲੀਫੋਰਨੀਅਨਸ ਦੇ ਚੈਲੰਜ ਜਿਹੜੇ ਉਹ ਸਮਝਦੇ ਆ, ਤੇ ਆਪਾਂ ਨੂੰ ਜਿਹੜਾ ਉਹ ਅੱਗੇ ਲੈ ਕੇ ਜਾਣ। ਕਹਿੰਦੇ ਵੀ ਮੈਂ ਰੈਡੀ ਆ ਗਵਰਨਰ ਬਣਨ ਦੇ ਲਈ। ਐਟਕਿੰਸ ਇਸ ਮੌਕੇ ਜਾਣੇ ਜਾਂਦੇ ਆ LGBTQ ਕਮਿਊਨਿਟੀ ਦੇ ਵਿੱਚ ਪਹਿਲੀ ਲੈਸਬੀਅਨ ਜਿਹੜੀ ਉਹ ਹੈਗੀ ਆ ਜਿਸਨੇ ਪਹਿਲੀ ਵਾਰੀ ਸਟੇਟ ਸੈਨੇਟ ਤੇ ਅਸੈਂਬਲੀ ਨੂੰ ਦੋਨਾਂ ਨੂੰ ਲੀਡ ਕੀਤਾ ਸੀਗਾ। ਸੋ ਪਹਿਲੀ ਓਪਨ LGBT ਕਮਿਊਨਿਟੀ ਦੇ ਵਿੱਚੋਂ ਇਹ ਕੈਂਡੀਡੇਟ ਆ, ਉਹਨਾਂ ਨੇ ਆਪਣਾ 2026 ਕੈਲੀਫੋਰਨੀਆ ਗਵਰਨਰ ਰਨ ਆ ਉਹ ਅਨਾਉਂਸ ਕਰ ਦਿੱਤਾ ਆ। ਜੀ, ਅਗਲੀ ਖਬਰ ਵੱਲ ਚਲੀਏ ਤੇ ਸਪੋਰਟਸ ਇਲਸਟ੍ਰੇਟਡ ਜੋ ਨਿਊਜ਼ਪੇਪਰ ਆ ਉਹ ਆਪਣੇ ਸਟਾਫ ਨੂੰ ਮੋਸਟ ਆਫ ਦਾ ਸਟਾਫ ਕਹਿੰਦੇ ਲੇ ਆਫ ਕਰਨ ਜਾ ਰਹੇ ਹੈਗੇ ਆ। ਉਹਨਾਂ ਦੀ ਪਿਛਲੇ ਦਿਨਾਂ ਦੇ ਵਿੱਚ ਜੋ ਲਾਇਸੈਂਸ ਆ ਉਹ ਕੈਂਸਲ ਹੋ ਗਿਆ ਸੀ। ਬ੍ਰਾਂਡਸ ਗਰੁੱਪ ਕਰਕੇ ਇਹ ਜੋ ਮੈਗਜ਼ੀਨ ਦੇ ਓਨਰ ਆ ਉਹਨਾਂ ਨੇ ਅੱਜ ਇਹ ਸਟੇਟਮੈਂਟ ਜਾਰੀ ਕੀਤੀ ਆ। 70 ਸਾਲਾ ਪੁਰਾਣਾ ਇਹ ਮੈਗਜ਼ੀਨ ਸੀ ਸਪੋਰਟਸ ਇਲਸਟ੍ਰੇਟਡ, ਤੇ ਤੁਸੀਂ ਦੇਖ ਲਓ ਵੀ ਕਿੰਨੇ ਸਾਲਾਂ ਤੋਂ ਇਹ ਚੱਲ ਰਿਹਾ ਸੀ। ਇਹਨਾਂ ਦੀ ਜੋ EMPLOYEES ਆ ਉਹਨਾਂ ਦੀ ਯੂਨੀਅਨ ਵੀ ਸੀ। 82 ਸਪੋਰਟਸ ਇਲਸਟ੍ਰੇਟਡ EMPLOYEES ਇਸ ਯੂਨੀਅਨ ਦੇ ਮੈਂਬਰ ਸੀ। ਕਹਿੰਦੇ ਪਈ 80% ਦੇ ਕਰੀਬ ਮੈਗਜ਼ੀਨ ਦਾ ਜੋ ਸਟਾਫ ਆ ਉਹ ਲੇ ਆਫ ਹੋਣ ਜਾ ਰਿਹਾ ਹੈਗਾ। ਜੀ, ਬੰਦੇ ਨੂੰ ਸਦਰਨ ਕੈਲੀਫੋਰਨੀਆ ਦੇ ਵਿੱਚ 30 ਸਾਲਾਂ ਦੀ ਜਿਹੜੀ ਸਜ਼ਾ ਆ ਉਹ ਸੁਣਾਈ ਗਈ ਆ ਇੱਕ 2018 ਦੇ ਸਪਾ ਬੋਂਬਿੰਗ ਦੇ ਮਾਮਲੇ ਦੇ ਵਿੱਚ। ਇਸ ਸਪਾ ਬੋਂਬਿੰਗ ਦੇ ਵਿੱਚ ਉਸਨੇ ਆਪਣੀ ਉਸ ਦੀ ਜਿਹੜੀ ਐਕਸ ਗਰਲਫ੍ਰੈਂਡ ਆ ਉਸ ਦੀ ਮੌਤ ਹੋਈ ਸੀ। ਉਸ ਨੂੰ ਸ਼ਾਇਦ ਇਹ ਮਾਰਨਾ ਚਾਹੁੰਦਾ ਸੀਗਾ। ਕਹਿੰਦੇ ਵੀ 2 ਕਨਕਰੈਂਟ ਲਾਈਫ ਸੈਂਟੈਂਸ ਦੇ ਨਾਲ 30 ਸਾਲ ਜਿਹੜੇ ਆ ਉਸ ਨੂੰ ਸਲਾਖਾਂ ਦੇ ਪਿੱਛੇ ਹੁਣ ਕੱਢਣੇ ਪੈਣਗੇ। ਸਟੀਫਨ ਬੀਲ 64 ਸਾਲਾਂ ਦਾ ਅੱਜ ਜਿਹੜੀ ਹੀਅਰਿੰਗ ਕਨਕਲੂਡ ਹੋਣ ਤੋਂ ਬਾਅਦ ਦੇ ਵਿੱਚ ਉਸ ਨੂੰ ਜਿਹੜੀ ਆ ਉਹ
ਸਜ਼ਾ ਸੁਣਾਈ ਗਈ ਹੈਗੀ ਆ। 2018 ਦੀ ਅਲੀਸਾ ਵਹੀਜੋ ਸਪਾ ਜਿਹੜੀ ਬੋਮਿੰਗ ਆ LA ਤੋਂ ਇਹ 50 ਮੀਲ ਦੂਰ ਘਟਨਾ ਜਿਹੜੀ ਇਹ ਵਾਪਰੀ ਸੀ। ਅਲਡੀਕੋ ਕ੍ਰਜਨਿਕ 48 ਸਾਲਾਂ ਦੀ ਇਸ ਦੀ ਮੌਤ ਹੋਈ ਸੀਗੀ ਇਸ ਬਲਾਸਟ ਦੇ ਵਿੱਚ, ਜਦ ਉਸਨੇ ਘਰੇ ਬਣਾਏ ਬੰਬ ਨੂੰ ਇਸ ਸਪਾ ਦੇ ਵਿੱਚ ਸਿੱਟ ਦਿੱਤਾ ਸੀਗਾ। ਉਸ ਟਾਈਮ ਦੇ ਉੱਤੇ ਕਹਿੰਦੇ ਵੀ ਇਹ ਹੰਗਰੀ ਦੇ ਵਿੱਚ ਫੈਮਿਲੀ ਨੂੰ ਵਿਜ਼ਿਟ ਕਰਨ ਗਏ ਸੀ। ਮੈਸੀ ਦੇ ਬਾਰੇ ਆਪਾਂ ਪਿਛਲੇ ਦਿਨਾਂ ਦੇ ਵਿੱਚ ਖਬਰ ਸਾਂਝੀ ਕੀਤੀ ਸੀ ਵੀ ਮੈਸੀ ਜਿਹੜਾ ਆ ਉਹ 2350 ਦੇ ਕਰੀਬ EMPLOYEES ਨੂੰ ਲੇ ਆਫ ਕਰਨ ਜਾ ਰਿਹਾ ਹੈ, ਵਾਲ ਸਟਰੀਟ ਜਰਨਲ ਨੇ ਰਿਪੋਰਟ ਕੀਤਾ ਸੀ। ਸੋ ਇਹਦਾ ਅਸਰ ਕੈਲੀਫੋਰਨੀਆ ਦੇ ਬੇ ਏਰੀਏ ਦੇ ਵਿੱਚ ਵੀ ਪੈ ਰਿਹਾ ਹੈਗਾ। ਬੇ ਏਰੀਏ ਦੇ ਵਿੱਚ ਵੀ ਮੇਸੀਜ਼ ਵਾਲੇ ਕੁਝ ਸਟੋਰ ਜਿਹੜੇ ਆ ਉਹ ਕਲੋਜ਼ ਕਰਨ ਜਾ ਰਹੇ ਆ, ਜਿਨ੍ਹਾਂ ਦੇ ਵਿੱਚੋਂ ਸੈਨ ਲਿਐਂਡਰੋ ਦੀ ਜਿਹੜੀ ਮੇਸੀਜ਼ ਦੀ ਲੋਕੇਸ਼ਨ ਆ ਇਹ ਆਲਰੇਡੀ ਉਹਨਾਂ ਨੇ ਆਪਣੇ EMPLOYEES ਨੂੰ ਦੱਸਤਾ ਵੀ ਅਸੀਂ 60 ਦੇ ਕਰੀਬ ਜਿਹੜੇ EMPLOYEES ਆ ਉਹ ਹੁਣ ਲੇ ਆਫ ਹੋ ਜਾਣਗੇ ਤੇ ਮੇਸੀ ਦੀ ਜੋ ਸੈਨ ਲਿਐਂਡਰੋ ਵਾਲੀ ਲੋਕੇਸ਼ਨ ਆ ਉਹ ਸ਼ਟ ਡਾਊਨ ਹੋ ਜੂਗੀ। ਜੀ ਇਹੀ ਨਹੀਂ, ਖਬਰ ਆ ਰਹੀ ਆ ਵਾਲਮਾਰਟ ਦੇ ਨਾਲ ਸੰਬੰਧਿਤ ਵੀ ਅਜੇ ਕਹਿੰਦੇ ਵੀ ਹਫ਼ਤੇ 3 ਕੀ ਹੋਏ ਆ ਇਸ ਸਾਲ ਦੇ ਵਿੱਚ, ਪਰ ਕਈ ਜਿਹੜੇ ਰੀਟੇਲ ਸਟੋਰਸ ਆ ਉਹ ਬੰਦ ਹੋਣ ਜਾ ਰਹੇ ਆ। ਵਾਲਮਾਰਟ ਵੀ 2024 ਦੇ ਵਿੱਚ ਕਈ ਜਿਹੜੇ ਆਪਣੇ ਸਟੋਰਸ ਆ ਉਹਨਾਂ ਨੂੰ ਬੰਦ ਕਰਨ ਜਾ ਰਿਹਾ ਹੈਗਾ। ਕਹਿੰਦੇ ਵੀ ਜਿਹੜੀਆਂ US ਦੇ ਵਿੱਚ ਬੈਂਕਰਪਸੀ ਫਾਈਲਿੰਗਸ ਆ ਉਹ ਆਪਣੇ ਪਿਛਲੇ 13 ਸਾਲਾਂ ਦੇ ਰੈਕਡ ਦੇ ਵਿੱਚ ਸਭ ਤੋਂ ਹਾਈ ਇਸ ਟਾਈਮ ਚੱਲ ਰਹੀਆਂ ਆ। 50 ਸਟੋਰਸ ਨੇ ਬੈਂਕਰਪਸੀ ਫਾਈਲ ਕੀਤੀ ਇਕੱਲੇ ਦਸੰਬਰ 2023 ਦੇ ਵਿੱਚ, ਤੇ ਮਾਰਚ 2023 ਦੇ ਵਿੱਚ ਸਭ ਤੋਂ ਵੱਧ 67 ਜਿਹੜੀਆਂ ਆ ਉਹ ਦੇਖੀਆਂ ਗਈਆਂ ਸੀਗੀਆਂ। ਹਾਊਸ ਹੋਲਡ ਪ੍ਰੋਡਕਟ ਸੈਗਮੈਂਟ ਵਾਲੇ ਜਿਹੜੇ ਬੈੱਡ ਬਾਥ ਐਂਡ ਬਿਯੋਂਡ ਵਰਗੇ, ਵੀ ਵਰਕ ਜਿਹੜਾ ਰੀਅਲ ਏਸਟੇਟ ਵਾਲੇ ਸੀ, ਇਹ ਸਾਰੇ ਜਿਹੜੇ ਆ ਉਹ ਠੱਪ ਹੋ ਕੇ ਬੰਦ ਜਿਹੜੇ ਉਹ ਹੋ ਚੁੱਕੇ ਆ। ਸੋ ਵਾਲਮਾਰਟ ਵੀ ਆਪਣੇ ਕਈ ਜਿਹੜੇ ਸਟੋਰ ਆ ਉਹ ਬੰਦ ਕਰਨ ਜਾ ਰਿਹਾ ਆ। 2023 ਦੇ ਵਿੱਚ ਕੁੱਲ 24 ਸਟੋਰ ਇਹਨਾਂ ਨੇ ਬੰਦ ਕੀਤੇ ਸੀ। ਪਹਿਲੋਂ ਉਹਨਾਂ ਨੇ 15 ਬੰਦ ਕਰਨੇ ਸੀਗੇ, ਪਰ ਕਹਿੰਦੇ ਵੀ ਹੁਣ ਜਿਹੜੇ ਐਕਸਟਰਾ ਬੰਦ ਹੋਣ ਜਾ ਰਹੇ ਆ ਇਹ 14 ਸਟੇਟਸ ਤੇ ਵਾਸ਼ਿੰਗਟਨ DC ਦੇ ਵਿੱਚ ਹੋਣਗੇ। 4 ਸਟੋਰ ਤਾਂ ਇਕੱਲੇ ਸ਼ਿਕਾਗੋ ਦੇ ਵਿੱਚ, 8 ਜਿਹੜੇ ਓਵਰਆਲ ਸਟੇਟ ਆਫ ਇਲੀਨੋਇਸ ਦੇ ਵਿੱਚ ਸਭ ਤੋਂ ਵੱਧ ਜਿਹੜੇ ਉੱਥੇ ਸਟੋਰ ਬੰਦ ਹੋਣ ਜਾ ਰਹੇ ਹੈਗੇ ਆ। ਜੀ ਕਮਰਸ਼ੀਅਲ ਰੀਅਲ ਸਟੇਟ ਅਮਰੀਕਾ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਆ ਨੈਗੇਟਿਵਲੀ ਹਿੱਟ ਹੋ ਰਹੀ ਹੈ। ਬੇ ਏਰੀਏ ਦੇ ਵਿੱਚ ਵੀ ਆਫਿਸ ਬਿਲਡਿੰਗਸ, ਕਮਰਸ਼ੀਅਲ ਬਿਲਡਿੰਗਸ ਬਹੁਤ ਖਾਲੀ ਆ। ਸੈਨ ਫਰਾਂਸਿਸਕੋ ਦਾ ਤਾਂ ਬੁਰਾ ਹਾਲ ਆ, ਤੁਹਾਨੂੰ ਪਤਾ ਹੀ ਆ। CBRE ਨੇ ਇਹ ਕਿਹਾ ਵੀ ਹੁਣ ਜਿਸ ਹਿਸਾਬ ਦੇ ਨਾਲ ਆਰਟੀਫਿਸ਼ੀਅਲ ਇੰਟੈਲੀਜੈਂਸ ਰਾਈਜ਼ ਹੋ ਰਹੀ ਆ, ਇਲੈਕਟ੍ਰਿਕ ਵਹੀਕਲਸ, ਗ੍ਰੀਨ ਫਲਾਈਂਗ ਟੈਕਸੀਜ਼, ਬੈਟਰੀ ਟੈਕਨੋਲੋਜੀ, ਇਹ ਫਿਊਚਰ ਹੈਗਾ। ਹੁਣ ਉਹ ਇਹਨਾਂ ਕੰਪਨੀਆਂ, ਇਹਨਾਂ ਬਿਜ਼ਨੈਸਿਸ ਦੇ ਨਾਲ ਰਿਲੇਟਡ ਕੰਪਨੀਆਂ ਜੋ ਆ ਉਹ ਹੁਣ ਨਵੀਆਂ ਲੀਜ਼ਸ ਸਾਈਨ ਕਰ ਰਹੀਆਂ ਹੈਗੀਆਂ, ਖਾਸ ਕਰਕੇ ਬੇ ਏਰੀਏ ਦੇ ਵਿੱਚ। CBRE ਨੇ ਕੁਝ ਵੈਟਰਨ ਏਜੰਟਸ ਨੂੰ ਹਾਇਰ ਕੀਤਾ ਆ ਤਾਂ ਕਿ ਇਹ ਜੋ ਕਮਰਸ਼ੀਅਲ ਬਿਲਡਿੰਗਸ ਹੈਗੀਆਂ, ਇੰਡਸਟਰੀਅਲ ਬਿਲਡਿੰਗਸ ਆ, ਉਹ ਰਿਸਰਚ ਤੇ ਡਿਵੈਲਪਮੈਂਟ ਲਈ ਇੱਦਾਂ ਦੇ ਜਿਹੜੇ ਬਿਜ਼ਨੈਸਿਸ ਆ ਉਹ ਲੀਜ਼ ਕਰ ਸਕਣ। ਸਿਲੀਕਨ ਵੈਲੀ ਦੇ ਵਿੱਚ 1.26 ਮਿਲੀਅਨ ਸਕੁਅਰ ਫੀਟ ਦਾ ਜੋ ਕਵਰਡ ਏਰੀਆ ਹੈਗਾ ਆ ਇੰਡਸਟਰੀਅਲ, ਜਿੱਥੇ ਇਹ ਬਿਜ਼ਨੈਸਿਸ ਆ ਸਕਦੇ ਹੈਗੇ ਆ। 54% ਕਹਿੰਦੇ ਰੈਂਟਲ ਐਕਟੀਵਿਟੀ ਦੇਖੀ ਗਈ ਹੈ ਨਵੀਂ ਲੀਜ਼ਸ ਦੇ ਵਿੱਚ। ਸੋ ਇਹ ਇੱਕ ਪਾਸਿਓਂ ਜਿਹੜੀ ਗੁੱਡ ਖਬਰ ਵੀ ਆ ਰਹੀ ਹੈਗੀ। ਜੀ ਸਮਾਂ ਪ੍ਰੋਗਰਾਮ ਦਾ ਸਮਾਪਤ ਜਾਣ ਤੋਂ ਪਹਿਲਾਂ ਮਾਰਕੀਟਸ ਦਾ ਹਾਲ ਦੱਸ ਜਾਈਏ। ਵੀਕਐਂਡ ਦੀ ਕਲੋਜ਼ਿੰਗ ਤੋਂ ਪਹਿਲਾਂ ਡਾਓ ਜੋਨਸ ਨੇ ਇੱਕ ਵਾਰੀ ਫੇਰ ਰਿਕਾਰਡ ਜਿਹੜੇ ਆ ਉਹ ਵੀ ਤੋੜੇ, S&P ਨੇ ਵੀ ਤੋੜੇ, ਉਹ ਦੱਸਦੇ ਜਾਈਏ। 395 ਪੁਆਇੰਟ ਵੱਧ ਕੇ ਅੱਜ 37,864 ਦੇ ਉੱਤੇ ਡਾਓ ਜੋਨ ਬੰਦ ਹੋਇਆ। S&P 59 ਪੁਆਇੰਟ ਵੱਧ ਕੇ 4840 ਤੇ, ਨੈਸਡੈਕ 255 ਪੁਆਇੰਟ ਵੱਧ ਕੇ 15,311 ਦੇ ਉੱਤੇ। ਸੋਨੇ ਦਾ ਭਾਅ $2,031 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $74 ਪ੍ਰਤੀ ਬੈਰਲ, 10-year yield 4.13%, ਕ੍ਰਿਪਟੋ ਕਰੰਸੀ ਚ ਬਿਟਕੋਇਨ 41,670, ਅਥੀਰੀਅਮ $2,487 ਦੇ ਬਰਾਬਰ ਚੱਲ ਰਿਹਾ ਹੈ। $1 ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 12 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 279 ਰੁਪਏ ਤੇ 25 ਪੈਸੇ ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 34 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਸਤਿਕਾਰ ਸੈਨਿਕ ਜੀ ਜਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।